ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਡੇਰਾ ਮੁਖੀ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਸੀ ਐਸਜੀਪੀਸੀ ਨੇ ਉਹ ਵਾਪਸ ਲੈ ਲਈ ਹੈ ਤੇ ਉਹਦੀ ਚਰਚਾ ਬਹੁਤ ਜ਼ਿਆਦਾ ਹੈ। ਲੋਕ ਚਰਚਾ ਇਹ ਕਰ ਰਹੇ ਨੇ ਕਿ ਵਾਪਸ ਲੈਣ ਦਾ ਕਾਰਨ ਕੀ ਹੈ। ਹਾਲਾਂਕਿ ਜਿਹੜੀਆਂ ਖਬਰਾਂ ਨੇ ਉਹ ਕਹਿੰਦੀਆਂ ਨੇ ਕਿ ਇਹਨੂੰ ਦੁਬਾਰਾ ਫੇਰ ਦਾਇਰ ਕੀਤਾ ਜਾਊਗਾ। ਪਰ ਇਹ ਵਾਪਸ ਕਿਉਂ ਲਈ ਹੈ? ਕਿ ਕੋਈ ਹੋਰ ਕਾਰਨ ਵੀ ਹੋ ਸਕਦਾ? ਪ੍ਰਵੀਨ ਜੀ, ਜਿਹੜਾ ਮਰਜ਼ੀ ਕਾਰਨ ਰਹੇ ਜੀ, ਚਾਹੇ ਉਹ ਕਾਨੂੰਨੀ ਪਹਿਲੂ ਤੋਂ ਹੋਵੇ, ਹੂੰ, ਚਾਹੇ ਉਹ ਕੋਈ ਰਾਜਨੀਤਿਕ ਦਬਾਅ ਦਾ ਪਹਿਲੂ ਹੋਵੇ, ਜੀ, ਮਤਲਬ ਲੋਕਾਂ ਦੇ ਮਨਾਂ 'ਚ ਖਦਸ਼ਾ ਇਸ ਲਈ ਪੈਦਾ ਹੁੰਦਾ ਹੈ ਕਿ ਇਹ ਉਹ ਸ਼੍ਰੋਮਣੀ ਕਮੇਟੀ ਹੈ ਜਾਂ ਉਹ ਧਿਰ ਹੈ ਜਿਹੜੀ ਬਾਬੇ ਨੂੰ ਕਲੀਨ ਚਿੱਟ ਦੇ ਚੁੱਕੀ ਹੈ। ਹਾਂਜੀ, ਹਾਂਜੀ, ਬਿਲਕੁਲ। ਜਿਹੜੀਆਂ ਮਾਫੀਆਂ, ਮਤਲਬ ਜਥੇਦਾਰਾਂ ਤੋਂ ਮਾਫੀ ਦਵਾਈ ਗਈ ਤੇ ਫਿਰ ਸ਼੍ਰੋਮਣੀ ਕਮੇਟੀ ਨੇ ਇਸ਼ਤਿਹਾਰ ਦਿੱਤੇ ਅਖਬਾਰਾਂ 'ਚ। ਸੋ ਇਹ ਸਾਰਾ ਕੁਝ ਕਿਉਂਕਿ ਡੇਰਾ ਮੁਖੀ ਦੀ ਫਿਲਮ ਚਲਾਉਣ ਦੇ ਲਈ ਜਦੋਂ ਡੇਰਾ ਸਿਰਸਾ ਮੁਖੀ ਵਾਲਾ ਕਾਰਾ ਹੁੰਦਾ ਹੈ, ਹਾਂਜੀ, ਸਲਾਬਤਪੁਰਾ ਡੇਰੇ ਦੇ ਵਿੱਚ, ਹੂੰ, ਹੂੰ, ਬਠਿੰਡੇ ਦੇ ਵਿੱਚ ਜਦੋਂ ਜਾਮੇ ਇੰਸਾ ਅਪਣਾਉਣ ਵਾਲਾ ਮਤਲਬ ਕਿ ਉਹ ਸਵਾਂਗ ਰਚਣ ਵਾਲਾ ਗੁਰੂ ਸਾਹਿਬ ਦਾ, ਸੋ ਉਸ ਤੋਂ ਬਾਅਦ ਜਿਹੀਆਂ ਸਿੱਖ ਭਾਵਨਾ ਨੂੰ ਠੇਸ ਪਹੁੰਚਦੀ ਉਹ ਤੋਂ ਬਾਅਦ ਰੋਸਾ ਪਨਪਦਾ ਹੈ ਤੇ ਉਹ ਸਾਰੇ ਮਾਮਲਿਆਂ ਦੇ ਹੋਣ ਦੇ ਬਾਵਜੂਦ ਇਹ ਕਿਹਾ ਜਾਵੇ ਕਿ ਜਥੇਦਾਰਾਂ ਕੋਲ ਚਿੱਠੀ ਆ ਗਈ ਜੀ, ਬਾਬੇ ਦਾ ਮਾਫੀਨਾਮਾ ਆ ਗਿਆ ਜੀ, ਉਹ ਹੂੰ, ਦਸਤਖਤ ਕਿਹਨੇ ਕੀਤੇ, ਕਦੋਂ ਕੀਤੇ, ਕੋਈ ਨਹੀਂ ਪੁੱਛ ਰਿਹਾ ਤੇ ਜੀ, ਬਾਦਲ ਕਹਿੰਦੇ ਜੀ ਘਰੇ ਬੁਲਾ ਕੇ ਜਥੇਦਾਰਾਂ ਨੂੰ ਕਹਿਣ ਕਿ ਬਾਬੇ ਨੂੰ ਮਾਫ ਕਰ ਦਿਓ, ਫਿਲਮ ਵੀ ਜੀ, ਚਲਵਾਉਣੀ ਆ ਬਾਬੇ ਦੀ, ਸਾਰਾ ਕੁਝ ਕਰਾਉਣਾ। ਤੇ ਫਿਰ ਤੋਂ ਉਹ ਸ਼੍ਰੋਮਣੀ ਕਮੇਟੀ ਦੇ ਲੋਕ ਹੁਣ ਵੀ ਵਿਸ਼ਵਾਸ ਨਹੀਂ ਕਰ ਰਹੇ। ਹੂੰ, ਇਸ ਲਈ ਹੁਣ ਮਾਮਲਾ ਬੇਸ਼ੱਕ ਇਹ ਉਹ ਹੈ ਪ੍ਰਵੀਨ ਜੀ ਕਿ ਜੀ, ਪੈਰੋਲ ਦੇ ਖਿਲਾਫ ਪਟੀਸ਼ਨ ਪਾਈ ਸੀ ਸ਼੍ਰੋਮਣੀ ਕਮੇਟੀ ਨੇ, ਹੂੰ, ਉਸ ਪੈਰੋਲ ਨੂੰ ਖਤਮ ਕਰ ਲਈ। ਕਿਉਂਕਿ ਤੁਸੀਂ ਇਹ ਦੇਖੋ ਕਿ ਇੱਕ ਮਤਲਬ ਸਾਲ ਦੇ ਵਿੱਚ ਹੀ 90 ਦਿਨਾਂ ਤੇ ਬਾਬਾ ਬਾਹਰ ਆਉਂਦਾ, 91 ਦਿਨ, ਜੀ, 21 ਦਿਨ ਪਹਿਲਾਂ, 30 ਦਿਨ ਫੇਰ, 40 ਦਿਨ ਫੇਰ, ਹੂੰ, 91 ਦਿਨ ਬਾਬਾ 2022 ਚ ਬਾਹਰ ਆ ਗਿਆ ਤੇ 23 ਚੜ੍ਹਦਿਆਂ ਫੇਰ 40 ਦਿਨਾਂ ਲਈ ਆ ਗਿਆ। 130 ਜੀ, ਦਿਨਾਂ ਦੀ ਪੈਰੋਲ ਫੜ ਲਓ ਤੇ ਉਹਦੇ ਨਾਲ ਹੀ ਹੁਣ ਤੋਹਫਾ ਮਿਲ ਗਿਆ ਕਿ 90 ਦਿਨਾਂ ਦੀ ਸਜ਼ਾ ਮਾਫ, 3 ਮਹੀਨੇ ਦੀ ਸਜ਼ਾ ਵੀ ਮਾਫ ਹੋ ਗਈ ਹੈ। ਹੂੰ, ਫੇਰ ਬਾਬਾ ਬੈਠ ਕੇ ਉੱਥੇ ਇਹ ਵੀ ਕਹਿੰਦਾ ਜੀ, ਕਿ ਜੇ ਤੁਹਾਡੇ ਧਰਮ 'ਚ ਦਮ ਹੈ ਤਾਂ ਤੁਸੀਂ ਆਪਣੇ ਧਰਮ 'ਚ ਖਤਮ ਕਰਕੇ ਦਿਖਾਓ ਨਸ਼ਾ, ਮੈਂ ਚੈਲੰਜ ਕਰਦਾ। ਹੂੰ, ਮੇਰਾ ਸਵਾਲ ਹੈ ਕਿ ਇਹਦਾ ਮਤਲਬ ਬਾਬਾ ਉਸ ਗੱਲ ਤੇ ਆਪਣੀ ਤੇ ਮੋਹਰ ਲਾ ਰਿਹਾ ਕਿ ਮੇਰੇ ਕੋਲ ਜਿਹੜੇ ਲੋਕ ਆਉਂਦੇ ਨੇ ਉਹ ਵੱਖਰਾ ਧਰਮ ਹੈ ਸਾਡਾ, ਇਹ ਉਹ ਹੂੰ, ਜਾਮੇ ਹਿੰਸਾ ਵਾਲਾ। ਕਿਉਂਕਿ ਨਹੀਂ ਇਹ ਕਹਿਣ ਦੀ ਲੋੜ ਸੀ ਕਿ ਤੁਸੀਂ ਆਪਣੇ ਧਰਮ 'ਚ, ਇੱਕ ਪਾਸੇ ਜੀ, ਬਾਬਾ ਕਹਿੰਦਾ ਕਿ ਮੈਂ ਸਭ ਦਾ ਸੇਵਾਦਾਰ ਹਾਂ, ਸਾਰੇ ਧਰਮ ਸਮਾਨ ਨੇ, ਅਸੀਂ ਹੂੰ, ਤਾਂ ਇਨਸਾਨੀਅਤ ਦਾ ਭਲਾ ਕਰਦੇ ਹਾਂ, ਤੇ ਫਿਰ ਆ ਦੂਸਰਾ ਧਰਮ ਕਿਹਨੂੰ ਚੈਲੰਜ ਕੀਤਾ? ਕੀ ਜੀ, ਇਹ ਬਾਬੇ ਨੇ ਮਤਲਬ ਕਿ ਕਿਸੇ ਰਾਜਨੀਤਿਕ ਧਿਰ ਦੀ ਸ਼ਹਿ ਦੇ ਉੱਤੇ ਜਾਂ ਕਿਸੇ ਰਾਜਨੀਤਿਕ ਇਸ਼ਾਰੇ ਤੇ ਇਹ ਬੋਲੇ ਨੇ ਤਾਂ ਕਿ ਪੰਜਾਬ 'ਚ ਮਾਹੌਲ ਤਣਾਅ ਵਾਲਾ ਬਣੇ? ਤੇ ਇੱਧਰ ਸ਼੍ਰੋਮਣੀ ਕਮੇਟੀ ਨੇ ਜਿਹੜੀ ਦੀ ਪਟੀਸ਼ਨ ਪਾਈ ਸੀ ਉਹ ਪਾਈ ਸੀ ਕਿ ਅਸੀਂ ਭਾਈ ਤੇਰੀ ਜਿਹੜੀ ਪੈਰੋਲ ਮਿਲੀ ਆ ਅਸੀਂ ਉਹਨੂੰ ਚੈਲੰਜ ਕਰਦੇ ਹਾਂ ਤੇ ਉਹਨੂੰ ਹੂੰ, ਵਾਪਸ ਲਿਆ ਜਾਵੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਐਸਜੀਪੀਸੀ ਦੀ ਪਟੀਸ਼ਨ ਤੇ ਸਵਾਲ ਖੜਾ ਕੀਤਾ ਤੇ ਉਸ ਸਵਾਲ ਨੂੰ ਦੇਖਦਿਆਂ ਹੋਏ ਇਹਨਾਂ ਨੂੰ ਵਾਪਸ ਲੈਣਾ ਪਿਆ ਤੇ ਹੁਣ ਹੂੰ, ਇਹਨਾਂ ਨੇ ਇਹ ਕਿਹਾ ਕਿ ਸਾਡੇ 'ਚ ਜਿਹੜੀਆਂ ਉਹ 'ਚ ਕੁਝ ਕਮੀਆਂ ਰਹਿ ਗਈਆਂ, ਕਮੀਆਂ ਰਹਿ ਗਈਆਂ, ਅਸੀਂ ਉਹਨੂੰ ਦੂਰ ਕਰਾਂਗੇ ਤੇ ਹੂੰ, ਦੁਬਾਰਾ ਇੱਕ ਨਵੀਂ ਪਟੀਸ਼ਨ ਛੇਤੀ ਉਹ ਦਾਖਲ ਕਰਾਂਗੇ। ਸੋ ਹਵਾਲਾ ਇਹ ਦਿੱਤਾ, ਪਰ ਲੋਕਾਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ। ਕੀ ਸ਼੍ਰੋਮਣੀ ਕਮੇਟੀ ਫਿਰ ਅਕਾਲੀ ਦਲ ਦੇ ਕਹੇ ਤੇ ਪਿੱਛੇ ਹਟੀ ਆ ਤੇ ਅਕਾਲੀ ਦਲ ਨੂੰ ਕੀ ਭਾਜਪਾ ਨੇ ਕਿਹਾ, ਉਹ ਖੱਟਰ ਸਰਕਾਰ ਨੇ ਕਿਹਾ, ਯੂਪੀ ਸਰਕਾਰ ਨੇ ਕਿਹਾ ਕਿ ਸਿੱਧਾ ਦਿੱਲੀ ਤੋਂ ਫਰਮਾਨ ਆਇਆ। ਸੋ ਇਹ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ, ਪਰ ਅਦਾਲਤ ਦੇ ਹਵਾਲੇ ਨਾਲ ਉਹਨਾਂ ਨੇ ਕਾਨੂੰਨੀ ਪੱਖ ਤੋਂ ਹੀ ਦੱਸਿਆ ਸਾਨੂੰ ਕਿ ਜੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਸ ਪਟੀਸ਼ਨ ਦੇ ਉੱਤੇ ਕੁਝ ਨੁਕਤੇ ਖੜੇ ਕੀਤੇ ਗਏ ਸੀ, ਕੁਝ ਸਵਾਲ ਖੜੇ ਕੀਤੇ ਸੀ, ਉਸ ਲਈ ਅਸੀਂ ਇਸ ਨੂੰ ਵਾਪਸ ਲੈਣਾ ਜ਼ਰੂਰੀ ਸੀ ਸਾਡੇ ਲਈ, ਇਸ ਲਈ ਅਸੀਂ ਵਾਪਸ ਲੈ ਨੂੰ ਨਵੇਂ ਸਿਰੇ ਤੋਂ ਅਸੀਂ ਪਾਵਾਂਗੇ। ਸੋ ਉਹਦੇ ਪਰ ਨਜ਼ਰ ਰੱਖਦੇ ਹਾਂ ਜੀ ਕਿ ਨਵੇਂ ਸਿਰੇ ਤੋਂ ਜਾਂਦੀ ਹੈ ਸ਼੍ਰੋਮਣੀ ਕਮੇਟੀ ਜਾਂ ਨਹੀਂ, ਜਾਂ ਫਿਰ ਇਹ ਚਿੱਠੀ ਮਾਫੀਨਾਮੇ ਵਰਗੇ ਕੋਈ ਕਰ ਹੈ। ਜੀ, ਜੀ, ਜੀ।